ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸੱਜਣੋ ਤੇ ਮਿੱਤਰੋ, ਹਰ ਲੰਘਦੇ ਦਿਨ ਦੇ ਨਾਲ ਨਾਲ ਮੁਲਕੀ ਹਾਲਾਤ ਕੋਈ ਨਵੀਂ ਕਹਾਣੀ ਸੁਣਾਉਂਦੇ ਨੇ। ਪਿਛਲੇ ਕਈ ਦਿਨਾਂ ਤੋਂ ਤਹਿਰੀਕ ਲਬੈਕ ਵੱਲੋਂ ਇਤਜਾਜ ਦਾ ਸਿਲਸਿਲਾ ਜਾਰੀ ਸੀ। ਲਾਹੌਰ, ਇਸਲਾਮਾਬਾਦ ਤੇ ਪਿੰਡੀ ਵਰਗੇ ਸ਼ਹਿਰ ਬੰਦ, GT ਰੋਡ ਮੋਟਰਵੇ ਬੰਦ ਤੇ ਮੁਲਕੀ ਮਈਸ਼ਤ ਦਾ ਪਈਆ ਵੀ ਜਾਮ। ਮੈਂ ਸਮਝਦਾ ਹਾਂ ਕਿ ਕਿਸੇ ਵੀ ਰਿਆਸਤ ਲਈ ਇਸ ਤੋਂ ਵੱਡਾ ਅਲਮੀਆ ਕੀ ਹੋ ਸਕਦਾ ਹੈ ਕਿ ਉਹਦੇ ਵਸਣ ਵਾਲੇ ਕੁਝ ਅਰਸੇ ਮਗਰੋਂ ਕਿਸੇ ਨਾ ਕਿਸੇ ਗਰੋਹ ਤੋਂ ਜਰਗਵਾਲ ਬਣ ਜਾਣ। ਹਾਲੇ ਮਸਲਾ ਜਾਰੀ ਸੀ ਤੇ ਖਬਰਾਂ ਆ ਰਹੀਆਂ ਸਨ ਕਿ ਮੁਜ਼ਾਕਰਾਤ ਲਈ ਵੱਖੋ ਵੱਖ ਸਿਆਸੀ ਜਮਾਤਾਂ ਕੋਸ਼ਿਸ਼ਾਂ ਕਰ ਰਹੀਆਂ ਨੇ। ਅਤੇ ਇੱਕ ਅਜਿਹੀ ਖਬਰ ਵੀ ਆ ਗਈ ਜਿਹਨੇ ਸਾਨੂੰ ਇਹ ਸੋਚਣ 'ਤੇ ਮਜਬੂਰ ਕਰਤਾ ਕਿ ਪਿਛਲੇ 50 ਵਰ੍ਹਿਆਂ ਤੋਂ ਅਸੀਂ ਜਿਸ ਖਾਰਜਾ ਪਾਲਿਸੀ ਉੱਤੇ ਅਮਲ ਕਰ ਰਹੇ ਸਾਂ ਉਹਦਾ ਨਤੀਜਾ ਕੀ ਨਿਕਲਿਆ ਹੈ। ਉਹ ਅਫਗਾਨੀ ਜਿਹਨੇ ਅਸੀਂ 80 ਦੇ ਦਹਾਕੇ ਵਿੱਚ ਅਫਗਾਨ ਰੂਸ ਜੰਗ ਵਿਚਕਾਰ ਹਰ ਤਰ੍ਹਾਂ ਦੀ ਮਦਦ ਕੀਤੀ, ਬਲਕਿ ਇਹ ਜੰਗ ਅਸੀਂ ਆਪਣੇ ਵਸਾਇਲ ਅਤੇ ਜੰਗੀ ਮਹਾਰਤ ਨਾਲ ਲੜੀ। ਸਾਡੀ ਇੰਟੈਲੀਜੈਂਸ ਅਤੇ ਫੌਜ ਨੇ ਰੂਸ ਦਾ ਰਾਹ ਡੱਕਿਆ ਜਿਹੜਾ ਅਫਗਾਨਿਸਤਾਨ ਨੂੰ ਮਿਲੀਏਟ ਕਰਕੇ ਪਾਕਿਸਤਾਨ 'ਤੇ ਰਪੜਦਾ ਸੀ। ਅਸੀਂ ਕੁਰਬਾਨੀਆਂ ਦਿੱਤੀਆਂ ਅਤੇ ਆਪਣੇ ਮੁਲਕ ਅੰਦਰ ਅੱਤਗਰਦੀ ਦੀ ਅੱਗ ਦਾ ਸਾਹਮਣਾ ਕੀਤਾ ਜਿਹਨੂੰ ਹਵਾ ਨਾਮ ਨਿਹਾਦ ਅਫਗਾਨ ਜਹਾਜ਼ ਤੋਂ ਮਿਲੀ ਸੀ। ਪਾਕਿਸਤਾਨ ਨੇ ਇਸ ਅੱਤਗਰਦੀ ਦਾ ਮੁੱਲ 50 ਲੱਖ ਅਫਗਾਨ ਮੁਹਾਜਿਰਾਂ ਦੀ ਸੇਵਾ ਕਰਕੇ ਤਾਰਿਆ। ਅਫਗਾਨਾਂ ਨੂੰ ਰਹਿਣ ਵਾਸਤੇ ਥਾਂ ਦਿੱਤੀ, ਉਹਨਾਂ ਦੇ ਅਨਪੜ੍ਹੇ ਦਾ ਖਿਆਲ ਕੀਤਾ ਅਤੇ ਆਪਣੇ ਸਾਰੇ ਵਸਾਇਲ ਉਹਨਾਂ ਲਈ ਵਕਫ ਕਰਤੇ। ਸਾਡੇ ਕਿਸੇ ਪੰਜਾਬੀ, ਪਖਤੂਨ, ਸਿੰਧੀ ਜਾਂ ਬਲੋਚ ਨੇ ਕਦੀ ਵੀ ਉਹਨੂੰ ਅਹਿਸਾਸ ਨਹੀਂ ਹੋਣ ਦਿੱਤਾ ਕਿ ਇਹ ਧਰਤੀ ਉਹਨਾਂ ਦੀ ਬੇਗਾਨੀ ਹੈ। ਅਸੀਂ ਉਹਨਾਂ ਦੇ ਬਾਰਾਂ ਦਾ ਮੁਸਤਕਬਲ ਰੋਸ਼ਨ ਰੱਖਣ ਲਈ ਆਪਣੇ ਕਾਲਜਾਂ, ਸਕੂਲਾਂ ਅਤੇ ਯੂਨੀਵਰਸਿਟੀ ਦੇ ਬੂਹੇ ਵੀ ਖੋਲ੍ਹੇ। ਉਹਨਾਂ ਦੀਆਂ ਮੁਲਾਜ਼ਮਤਾਂ ਦਾ ਬੰਦੋਬਸਤ ਕੀਤਾ। ਹਰ ਉਹ ਸਹੂਲਤ ਉਂਝ ਮੁਹੱਈਆ ਕੀਤੀ ਜਿਵੇਂ ਇਸ ਧਰਤੀ ਦੇ ਵਾਰਸਾਂ ਨੂੰ ਮਿਲਦੀ ਹੈ। ਕੋਈ ਅਫਗਾਨੀ ਇਹ ਨਹੀਂ ਆਖ ਸਕਦਾ ਕਿ ਕਿਸੇ ਪਾਕਿਸਤਾਨੀ ਨੇ ਪਿਛਲੇ 50 ਵਰ੍ਹਿਆਂ ਦੇ ਵਿਚਕਾਰ ਉਹਨਾਂ ਨਾਲ ਕੋਈ ਇਮਤਿਆਜ਼ੀ ਸਲੂਕ ਕਰਵਾ ਰੱਖਿਆ ਹੋਵੇ, ਕੋਈ ਤਾਨਾ ਮਾਰਿਆ ਹੋਵੇ ਜਾਂ ਉਹਦੀ ਖਾਸ਼ ਦੇ ਮੁਤਾਬਕ ਉਹਨਾਂ ਨੂੰ ਸਹੂਲਤਾਂ ਨਾ ਦਿੱਤੀਆਂ ਹੋਣ। ਦੁਨੀਆ ਦਾ ਕੋਈ ਵੀ ਮੁਲਕ ਵੇਖ ਲਵੋ, ਬੇਗਾਨੇ ਲੋਕਾਂ ਨੂੰ ਕਿਸੇ ਵੀ ਥਾਵੇਂ ਇੰਝ ਦਾ ਪ੍ਰੋਟੋਕੋਲ ਅਤੇ ਮਹਿਮਾਨਨਵਾਜ਼ੀ ਨਹੀਂ ਲੱਭਦੀ। ਅਸੀਂ ਇਹ ਸਭ ਖੁਦਾ ਤਰਸੀ ਪਾਰੋ ਕੀਤਾ। ਸਿਰਫ ਇੱਕੋ ਗੱਲ ਸੀ ਕਿ ਇਹ ਬੇਘਰ ਆਉਣ ਵਾਲੇ ਅਫਗਾਨੀ ਸਾਡੇ ਕਲਮਾ ਗੋ ਭਰਾ ਨੇ। ਸਾਡਾ ਮਜ਼ਹਬ, ਅਕੀਦਾ ਅਤੇ ਸਾਡੀ ਧਰਤੀ ਦੀਆਂ ਰਵਾਇਤ ਦਾ ਤਕਾਜ਼ਾ ਹੈ ਕਿ ਅਸੀਂ ਆਪਣੇ ਪ੍ਰਾਹੁਣਿਆਂ ਦਾ ਖਿਆਲ ਰੱਖੀਏ, ਉਹਨਾਂ ਦੀਆਂ ਲੋੜਾਂ ਥੋੜ੍ਹਾ ਪੂਰੀਆਂ ਕਰੀਏ ਅਤੇ ਹਰ ਉਹ ਸਹੂਲਤ ਦਈਏ ਜਿਹੜੀ ਸਾਡੇ ਆਪਣੇ ਬਾਲ ਬੱਚਿਆਂ ਅਤੇ ਘਰ ਵਾਲਿਆਂ ਨੂੰ ਮਖਸੂਸ ਹੈ। ਰੱਬ ਜਾਣਦਾ ਹੈ ਅਸੀਂ ਕੋਈ ਫਰਕ ਨਹੀਂ ਛੱਡਿਆ। ਅਸੀਂ ਇਹਨਾਂ ਮੁਹਾਜਿਰਾਂ ਨੂੰ ਆਪਣੇ ਤਨ ਦਾ ਮਾਸ ਵੀ ਖਵਾਇਆ ਅਤੇ ਕਦੀ ਇਹ ਤਾਨਾ ਵੀ ਨਹੀਂ ਮਾਰਿਆ ਕਿ ਤੁਸੀਂ ਆਪਣੇ ਮੁਲਕ ਵਿੱਚ ਭੁੱਖ ਨੰਗ ਦੀ ਫਸਲ ਕੱਟ ਰਹੇ ਹੋ। ਨਾ ਤੁਹਾਡੇ ਕੋਲ ਆਜ਼ਾਦੀ ਦੀਆਂ ਮੁੱਢਲੀਆਂ ਸਹੂਲਤਾਂ ਅਤੇ ਨਾ ਤੁਹਾਡੇ ਕੋਲ ਤਾਲੀਮ, ਸਿਹਤ ਅਤੇ ਦੂਜੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਵਾਲੇ ਵਸਾਇਲ ਸਨ। ਪਾਕਿਸਤਾਨ ਨੇ ਹੱਥ ਜੋੜ ਕੇ ਇਹਨਾਂ ਅਫਗਾਨੀਆਂ ਲਈ ਆਪਣੇ ਬਾਰਡਰ ਖੋਲ੍ਹ ਦਿੱਤੇ। ਨਾ ਕੋਈ ਚੈੱਕ ਐਂਡ ਬੈਲੈਂਸ ਅਤੇ ਨਾ ਕੋਈ ਪੁੱਛ ਪ੍ਰਤੀਤ। ਅਤੇ ਜਦੋਂ ਚਾਹੁੰਦੇ ਆਉਂਦੇ ਅਤੇ ਜਦ ਚਾਹੁੰਦੇ ਚਲੇ ਜਾਂਦੇ। ਅਸੀਂ ਦਿਲ ਵੱਡਾ ਕਰਕੇ ਇਹਨਾਂ ਲਈ ਜ਼ਿੰਦਗੀ ਆਸਾਨ ਕੀਤੀ, ਪਰ ਅਫਸੋਸ 80 ਤੋਂ ਸ਼ੁਰੂ ਹੋਣ ਵਾਲਾ ਇਹ ਸਿਲਸਿਲਾ ਸਾਡੇ ਮੁਲਕ ਦੀਆਂ ਰਗਾਂ ਵਿੱਚ ਅਜਿਹਾ ਜ਼ਹਿਰ ਘੋਲਦਾ ਰਿਹਾ ਜਿਹਦਾ ਤਦਾਰਕ ਅਸੀਂ ਅੱਜ ਤੱਕ ਨਹੀਂ ਕਰ ਸਕੇ। ਮੈਂ ਕੌਮ ਪ੍ਰਸਤ ਪੰਜਾਬੀ ਹੋਣ ਦੇ ਬਾਵਜੂਦ ਕਦੇ ਕਿਸੇ ਕੌਮ ਨੂੰ ਮੰਦਾ ਨਹੀਂ ਬੋਲਿਆ, ਕਿਉਂ ਜੇ ਮੇਰੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਹੈ ਕਿ ਹਰ ਕੌਮ ਵਿੱਚ ਚੰਗੇ ਅਤੇ ਮੰਦੇ ਲੋਕ ਮੌਜੂਦ ਹੁੰਦੇ ਨੇ। ਪਰ ਬੇਲੀਓ, ਅਫਗਾਨਾਂ ਦੇ ਅਮਲ ਨੇ ਜੋ ਸਾਬਤ ਕੀਤਾ, ਉਹਨੇ ਉਹਨਾਂ ਚੰਗੇ ਲੋਕਾਂ ਨੂੰ ਵੀ ਸ਼ਰਮਸਾਰ ਕਰ ਛੱਡਿਆ ਜਿਹੜੇ ਇਸ ਕੌਮ ਵਿੱਚ ਜੰਮੇ ਅਤੇ ਅਹਿਸਾਨ ਦੇ ਬਦਲੇ ਨੂੰ ਅਹਿਸਾਨ ਮੰਨਣ ਵਾਲੇ ਸਨ। 50 ਵਰ੍ਹੇ ਅਸੀਂ ਇਹਨਾਂ ਅਫਗਾਨਾਂ ਦੀ ਸੇਵਾ ਕੀਤੀ। ਇਹਦੀਆਂ ਨਸਲਾਂ ਪੰਜਾਬ ਵਿੱਚ ਜੰਮੀਆਂ, ਪੜ੍ਹੀਆਂ ਅਤੇ ਪ੍ਰਵਾਨ ਚੜ੍ਹੀਆਂ। ਇੱਥੋਂ ਇਹਨਾਂ ਨੇ ਕ੍ਰਿਕਟ ਖੇਡਣਾ ਸਿੱਖਿਆ। ਪਾਕਿਸਤਾਨ ਨੇ ਇਹਨਾਂ ਦੀ ਟੀਮ ਬਣਾਈ, ਇਹਨੂੰ ਤਰਬੀਅਤ ਦਿੱਤੀ ਅਤੇ ਜਦ ਦੇ ਮੈਦਾਨ 'ਤੇ ਪੜ੍ਹੇ ਤਾਂ ਸਭ ਤੋਂ ਵੱਡਾ ਹਰੀਫ ਪਾਕਿਸਤਾਨ ਨੂੰ ਜਾਣ ਲਿਆ। ਉਸ ਪਿਓ ਨੂੰ ਜਿਹਨੇ ਆਪਣਾ ਰੁੱਤ ਪਾ ਕੇ ਜਵਾਨ ਕੀਤਾ ਸੀ। ਅਜਿਹੀ ਨਾਸ਼ੁਕਰੀ ਅਤੇ ਆਸਾਨ ਫਰਾਮੋਸ਼ੀ ਤੁਹਾਨੂੰ ਦੁਨੀਆ 'ਚ ਕਿਤੇ ਵੀ ਨਾ ਲੱਭੇ। ਕੋਈ ਇੱਕ ਅੱਧਾ ਮੈਚ ਜੇ ਪਾਕਿਸਤਾਨੀ ਕੌਮ ਕੋਲ ਜਿੱਤ ਵੀ ਗਿਆ ਅਤੇ ਇਹਨਾਂ ਨੇ ਸਟੇਡੀਅਮ ਵਿੱਚ ਜੋ ਮੁਜ਼ਾਹਰਾ ਕੀਤਾ, ਯਕੀਨ ਮੰਨੋ ਨਾ ਤਾਂ ਉਹ ਬਿਆਨ ਕਰਨ ਜੋ ਗਏ ਅਤੇ ਨਾ ਹੀ ਕਿਸੇ ਮੁਹੱਜ਼ਬ ਸਮਾਜ ਵਿੱਚ ਅਜਿਹੇ ਲੋਕਾਂ ਨੂੰ ਬੰਦੇ ਦਾ ਪੁੱਤਰ ਆਖਿਆ ਜਾ ਸਕਦਾ ਹੈ। ਇਹਨਾਂ ਦੀ ਬਦਬਖਤੀ ਸਿਰਫ ਖੇਡ ਦੇ ਮੈਦਾਨ 'ਤੇ ਮਹਦੂਦ ਨਹੀਂ ਰਹੀ, ਬਲਕਿ ਅਸੀਂ ਜਦੋਂ ਇਹਨਾਂ ਉੱਤੇ ਅਹਿਸਾਨ ਕੀਤਾ, ਬਦਲੇ ਵਿੱਚ ਸਾਨੂੰ ਅਹਿਸਾਨ ਫਰਾਮੋਸ਼ੀ ਲੱਭੀ। ਇਹ ਉਹ ਤਾਲਿਬਾਨ ਨੇ ਜਿਹਨਾਂ ਦੀ ਮਦਦ ਪਾਕਿਸਤਾਨ ਨੇ ਹਰ ਜਗ੍ਹਾ ਕੀਤੀ। ਮੁੱਲਾ ਉਮਰ ਜਿਹੇ ਲੋਕਾਂ ਨੂੰ ਸਾਡੀਆਂ ਮਜ਼ਹਬੀ ਤਨਜ਼ੀਮਾਂ ਨੇ ਆਪਣਾ ਭਰਾ ਆਖਿਆ। ਇਹਦੀ ਜਦ ਵੀ ਹਕੂਮਤ ਬਣੀ, ਸਾਡੇ ਮਜ਼ਹਬੀ ਹਲਕਿਆਂ ਮੁਬਾਰਕਬਾਦਾਂ ਦਿੱਤੀਆਂ, ਜਸ਼ਨ ਮਨਾਇਆ। ਪਰ ਬੇਲੀਓ, ਹਕੂਮਤ ਤਾਲਿਬਾਨ ਦੀ ਸੀ ਜਾਂ ਫਿਰ ਸ਼ਮਾਲੀ ਇਤਿਹਾਦ ਦੀ, ਉਹ ਅਸ਼ਰਫ ਗਨੀ ਸੀ, ਹਾਮਦ ਕਰਜ਼ਈ ਸੀ ਜਾਂ ਮੌਜੂਦਾ ਸਰਕਾਰ, ਤਿੰਨਾਂ ਦਾ ਨਜ਼ਰੀਆ ਵੱਖੋ ਵੱਖ ਸੀ। ਪਰ ਪਾਕਿਸਤਾਨ ਦੀ ਧਰਤੀ ਨਾਲ ਦੁਸ਼ਮਣੀ ਦਾ ਬੁਗਜ਼, ਅਹਿਸਾਨ ਫਰਾਮੋਸ਼ੀ ਦਾ ਦਰਜਾ
ਇਹਨਾਂ ਸਾਰਿਆਂ ਦਾ ਇੱਕੋ ਜਿਹਾ ਰਿਹਾ। ਅਫਗਾਨਿਸਤਾਨ ਨੇ ਹਰ ਦੌਰ ਵਿੱਚ ਹਿੰਦੁਸਤਾਨ ਦਾ ਆਲਾਕਾਰ ਬਣ ਕੇ ਪਾਕਿਸਤਾਨ ਦੇ ਖਿਲਾਫ ਸਾਜ਼ਿਸ਼ਾਂ ਕੀਤੀਆਂ। ਪਾਕਿਸਤਾਨ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਗਵਾਇਆ। ਪਾਕਿਸਤਾਨ ਜਿੰਨੀ ਦਹਿਸ਼ਤਗਰਦੀ ਹੋਈ ਉਹਦੀਆਂ ਜੜ੍ਹਾਂ ਅਫਗਾਨਿਸਤਾਨ 'ਚ ਡੱਬੀਆਂ। ਅਤੇ ਹੁਣ ਵੀ ਜੋ ਤਮਾਸ਼ਾ ਪਿਛਲੇ ਦਿਨਾਂ ਤੋਂ ਜਾਰੀ ਹੈ, ਇਹ ਵੀ ਤਮਾਸ਼ਾ ਉਸ ਵੇਲੇ ਹੋ ਰਿਹਾ ਹੈ ਜਦ ਅਫਗਾਨ ਵਜ਼ੀਰ ਖਾਰਜਾ ਹਿੰਦੁਸਤਾਨ ਵਿੱਚ ਮੌਜੂਦ ਹੈ। ਇਹਨਾਂ ਬਦਬਖਤਾਂ ਨੇ ਪਾਕਿਸਤਾਨ ਨੂੰ ਹਮੇਸ਼ਾ ਬਲੈਕਮੇਲ ਕੀਤਾ ਅਤੇ ਕੋਸ਼ਿਸ਼ ਕੀਤੀ ਕਿ ਆਪਣੇ ਮਕਸਦ ਹੱਲ ਕਰਨ ਲਈ ਕਦੀ ਹਿੰਦੁਸਤਾਨ ਦੀ ਏਜੰਟੀ ਦਾ ਦਾਅਵਾ ਦਿੱਤਾ ਜਾਏ ਅਤੇ ਕਦੀ ਪਾਕਿਸਤਾਨ ਮੌਜੂਦ ਉਹਨਾਂ ਤਾਲਿਬਾਨ ਦੀ ਪੁਸ਼ਤਪਨਾਹੀ ਕੀਤੀ ਜਾਏ ਜਿਹੜੇ ਦਹਿਸ਼ਤਗਰਦੀ ਦੀ ਜੜ ਨੇ। ਸੱਜਣ ਪਿਆਰਿਓ, ਪਾਕਿਸਤਾਨ ਨੇ ਅੱਤਗਰਦੀ ਦਾ ਬੜਾ ਮੁੱਲ ਤਾਰ ਲਿਆ ਹੈ। 1 ਲੱਖ ਦੇ ਕਰੀਬ ਆਪਣੇ ਪੁੱਤਰ ਸ਼ਹੀਦ ਕਰਵਾ ਕੇ ਅਸੀਂ ਅਫਗਾਨਿਸਤਾਨ ਨਾਲ ਮੁਜ਼ਾਕਰਾਤ ਅਤੇ ਗੱਲਬਾਤ ਦੇ ਬਾਰੇ ਸੁਣਿਆ ਘੱਲਿਆ। ਅਸੀਂ ਹਮੇਸ਼ਾ ਚਾਹਿਆ ਕਿ ਮਸਲੇ ਗੱਲਬਾਤ ਰਾਹੀਂ ਹੱਲ ਕੀਤੇ ਜਾਵਣ। ਅਸੀਂ ਅਫਗਾਨ ਸਰਕਾਰ ਨੂੰ ਬਾਰ-ਬਾਰ ਸੁਣਿਆ ਘੱਲਿਆ ਕਿ ਪਾਕਿਸਤਾਨ ਵਿੱਚ ਅੱਤਗਰਦੀ ਦੀਆਂ ਜੜ੍ਹਾਂ ਕੰਧਾਰ ਅਤੇ ਕਾਬਲ ਵੀ ਲੱਭਦੀਆਂ ਨੇ। ਅਸੀਂ ਇਸ ਦਹਿਸ਼ਤਗਰਦੀ ਦੇ ਸਬੂਤ ਵੀ ਦਿੱਤੇ ਅਤੇ ਬਾਰ-ਬਾਰ ਬਾਵਰ ਕਰਵਾਇਆ ਕਿ ਤੁਸੀਂ ਪਾਕਿਸਤਾਨ ਵਿੱਚ ਅਮਨ ਦੇ ਦੁਸ਼ਮਣ ਦਹਿਸ਼ਤਗਰਦਾਂ ਦੀ ਪੁਸ਼ਤਪਨਾਹੀ ਕਰ ਰਹੇ ਹੋ। ਪਰ ਅਫਗਾਨ ਸਰਕਾਰ ਵੱਲੋਂ ਉਹ ਜਵਾਬ ਆਇਆ ਜਿਹੜਾ ਮੁਸਲਸਲ ਝੂਠ ਉੱਤੇ ਮਬਨੀ ਸੀ ਅਤੇ ਹਿੰਦੁਸਤਾਨੀ ਪ੍ਰਾਪੇਗੈਂਡਾ ਦਾ ਹਿੱਸਾ ਸੀ। ਬਾਰ-ਬਾਰ ਆਖਿਆ ਗਿਆ ਕਿ ਅਸੀਂ ਆਪਣੇ ਮੁਲਕ ਵਿੱਚ ਵਸਣ ਵਾਲੇ ਤਹਿਰੀਕ ਤਾਲਿਬਾਨ ਪਾਕਿਸਤਾਨ ਦੇ ਅੱਤਗਰਦਾਂ ਨੂੰ ਅੱਖ ਨਹੀਂ ਪਾ ਸਕਦੇ ਕਿਉਂ ਜੋ ਸਾਡੇ ਪ੍ਰਾਹੁਣੇ ਨੇ। ਇਹ ਵੀ ਆਖਿਆ ਗਿਆ ਕਿ ਪਾਕਿਸਤਾਨ ਵਿੱਚ ਹੋਣ ਵਾਲੀ ਦਹਿਸ਼ਤਗਰਦੀ ਦੀਆਂ ਜੜ੍ਹਾਂ ਅਫਗਾਨਿਸਤਾਨ ਮੌਜੂਦ ਨਹੀਂ। ਬਾਰ-ਬਾਰ ਝੂਠੇ ਪ੍ਰਾਪੇਗੈਂਡੇ ਮਗਰੋਂ ਜਦ ਪਾਕਿਸਤਾਨ ਨੇ ਦਬਾਅ ਵਧਾਇਆ ਅਤੇ ਪਿਛਲੇ ਦਿਨੀਂ ਅਫਗਾਨ ਤਾਲਿਬਾਨ ਨੇ ਬਰਾਹ ਰਾਸਤ ਪਾਕਿਸਤਾਨ ਦੀ ਸਰਹੱਦ 'ਤੇ ਹਮਲਾ ਕਰ ਛੱਡਿਆ। ਪਾਕਿਸਤਾਨੀ ਫੌਜਾਂ ਨੇ ਟਕਾ ਕੇ ਜਵਾਬ ਦਿੱਤਾ ਅਤੇ ਅਫਗਾਨ ਤਾਲਿਬਾਨ ਜਿਹੜੇ ਆਪਣੇ ਆਪ ਨੂੰ ਪਤਾ ਨਹੀਂ ਕਿੱਡਾ ਕੁ ਤੁਰਮਖਾਨ ਸਮਝਦੇ ਸਨ, ਆਪਣੀਆਂ ਸਲਵਾਰਾਂ ਮੋਰਚੇ ਛੱਡ ਕੇ ਨੱਸ ਗਏ। ਮੈਂ ਸਮਝਦਾ ਹਾਂ ਕਿ ਯਕੀਨੀ ਤੌਰ ਉੱਤੇ ਕਿਸੇ ਵੀ ਮਸਲੇ ਦਾ ਹੱਲ ਲੜਾਈ ਨਹੀਂ, ਮਾਮਲਾਤ ਗੱਲਬਾਤ ਵਿੱਚ ਹੱਲ ਹੋਣੇ ਚਾਹੀਦੇ ਨੇ। ਪਰ ਜਦ ਕੋਈ ਇਸ ਕਦਰ ਹਰਾਮਜ਼ਦਗੀ ਤੋਂ ਉੱਤਰ ਆਵੇ ਕਿ ਉਹ ਤੁਹਾਡੀਆਂ ਜੜ੍ਹਾਂ ਵੱਡੇ ਆਸਤੀਨ ਦਾ ਸੱਪ ਬਣ ਕੇ ਮੁਸਲਸਲ ਡੰਗਦਾ ਰਹੇ, ਫਿਰ ਅਜਿਹੇ ਸੱਪ ਦਾ ਸਿਰ ਕੁਚਲਣਾ ਮੌਕੇ ਦੀ ਲੋੜ ਬਣ ਜਾਂਦਾ ਹੈ। ਪਾਕਿਸਤਾਨ ਦੀ ਫੌਜ ਨੇ ਬਿਲਕੁਲ ਦੁਰਸਤ ਕੀਤਾ। ਪਾਕਿਸਤਾਨ ਵਿੱਚ ਦਹਿਸ਼ਤਗਰਦੀ ਕਰਨ ਵਾਲੇ ਅਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਕਿਸੇ ਵੀ ਰਿਆਸਤ ਦੇ ਮੁਸਤਕ ਨਹੀਂ। ਹਰ ਉਸ ਗਿਰੋਹ ਦਾ ਮੱਕੂ ਠੱਪਣਾ ਜ਼ਰੂਰੀ ਹੈ ਜਿਹੜਾ ਸਾਡੀ ਰਿਆਸਤ ਵਿੱਚ ਬਦਅਮਨੀ ਫੈਲਾਏਗਾ, ਜਿਹੜਾ ਇਹਸਾਨ ਫਰਾਮੋਸ਼ ਹੋਵੇਗਾ ਅਤੇ ਉਸੇ ਮਾਰਗ ਉੱਤੇ ਭੌਂਕੇਗਾ ਜਿਹਦੀਆਂ ਰੋਟੀਆਂ ਖਾ ਖਾ ਕੇ ਜਵਾਨ ਹੋਇਆ। ਸੱਜਣ ਪਿਆਰਿਓ, ਪੂਰੀ ਰਿਆਸਤ ਆਪਣੀ ਫੌਜ ਦੇ ਨਾਲ ਖਲੋਤੀ ਹੈ। ਅਸੀਂ ਪਾਕਿਸਤਾਨ ਨੂੰ ਉੱਠਣ ਵਾਲੀ ਹਰ ਮੈਲੀ ਅੱਖ ਨੂੰ ਨੋਟਸ ਲਵਾਂਗੇ। ਜਿਹੜਾ ਸਾਡੀ ਸਲਾਮਤੀ ਦਾ ਦੁਸ਼ਮਣ ਹੋਵੇਗਾ ਅਸੀਂ ਉਹਨੂੰ ਕਦੀ ਮਾਫ ਨਹੀਂ ਕਰਾਂਗੇ। ਪਾਕਿਸਤਾਨ ਨੇ ਜਿਹੜੀ ਪਾਲਿਸੀ ਉਹਨੇ ਇਖਤਿਆਰ ਕੀਤੀ ਹੈ, ਬਹੁਤ ਪਹਿਲਾਂ ਇਸ ਪਾਲਿਸੀ ਉੱਤੇ ਅਮਲ ਕਰਨ ਦੀ ਲੋੜ ਸੀ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਹਰ ਨਮਕ ਹਰਾਮ ਅਤੇ ਆਸਤੀਨ ਦਾ ਸੱਪ ਦਾ ਅੰਜਾਮ ਬੁਰਾਈ ਨਾਲ ਹੋਵੇ ਅਤੇ ਰੱਬ ਸੱਚਾ ਉਹਨੂੰ ਦੁਨੀਆ ਆਖਰਤ ਵਿੱਚ ਜ਼ਲੀਲ ਰਸਵਾ ਕਰੇ। ਉਸ ਨਮਕ ਹਰਾਮ ਦਾ ਤਾਲੁਕ ਭਾਵੇਂ ਕਿਸੇ ਤਹਿਰੀਕ ਨਾਲ ਹੋਵੇ, ਇਦਾਰੇ ਨਾਲ, ਸਿਆਸੀ ਜਮਾਤ ਨਾਲ ਜਾਂ ਉਸ ਮੁਲਕ ਨਾਲ ਜਿਹਨੂੰ ਅਸੀਂ ਆਪਣੇ ਦਸਤਰਖਾਨ 'ਤੇ ਬਿਠਾ ਕੇ ਅੰਨ ਪਾਣੀ ਸਾਂਝਾ ਕਰਨ ਦੀ ਦਾਅਵਤ ਦਿੱਤੀ, ਆਪਣੀ ਮਈਸ਼ਤ ਦਾ ਲਹੂ ਪਿਆ ਕੇ ਉਹਨੂੰ ਅਗਾਂਹ ਵਧਣਾ ਸਿਖਾਇਆ। ਅੱਜ ਲਈ ਇਹ ਨਹੀਂ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਤਾਲਾ ਸਾਡੇ ਸੋਹਣੇ ਦੇਸ਼ ਨੂੰ ਆਪਣੇ ਹਿਫਜ਼ੋ ਅਮਾਨ 'ਚ ਰੱਖੇ, ਇਹਨੂੰ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਅਤੇ ਫਸਾਦ ਤੋਂ ਮਹਿਫੂਜ਼ ਰੱਖੇ, ਆਸਤੀਨ ਦੇ ਸੱਪਾਂ ਅਤੇ ਸਾਜ਼ਿਸ਼ਾਂ ਤੋਂ ਬਚਾ ਕੇ ਰੱਖੇ। ਵਸਦਾ ਰਹੇ ਸਾਡਾ ਸੋਹਣਾ ਪੰਜਾਬ ਅਤੇ ਵਸਦਾ ਰਹੇ ਸਾਡਾ ਸੋਹਣਾ ਪਾਕਿਸਤਾਨ। ਫਿਰ ਮਿਲਾਂਗੇ। ਇਜਾਜ਼ਤ ਦਿਓ। ਰੱਬ ਰੱਖਾ।